ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਅਖੀਰਲੇ ਪਲਾਂ ਵਿੱਚ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਾਂਗੇ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜ਼ਿੰਦਗੀ ਦੇ ਵਿੱਚ ਬੇਸ਼ੱਕ ਇੱਕ ਪਾਸੇ ਦੁਨਿਆਵੀ ਵਰਲਡਲੀ ਸਟਰਗਲ ਹੈ, ਸੰਘਰਸ਼ ਹੈ, ਜੰਗ ਹੈ ਜੀ, ਦੂਸਰੇ ਪਾਸੇ ਸਾਡੇ ਅੰਦਰ ਇੱਕ ਰੂਹਾਨੀਅਤ ਦੀ ਭੁੱਖ ਹੈ, ਤੜਫ ਹੈ, ਕੁਐਸਟ ਹੈ। ਅੱਜ ਹੀ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਕਿਸੇ ਬਹੁਤ ਸਿਆਣੇ ਜਿਹੜਾ ਪੁੱਜੇ ਮਨੁੱਖ ਨੂੰ ਕਿਸੇ ਨੇ ਪੁੱਛਿਆ ਕਿ ਰੂਹਾਨੀਅਤ ਤੇ ਸੂਫੀਜ਼ਮ 'ਚ ਕੀ ਫਰਕ ਹੈ। ਜੀ, ਬਹੁਤ ਵਾਰ ਸਾਡਾ ਇੱਕ ਵੱਡਾ ਤਬਕਾ ਜਿਹੜਾ ਉਹ ਸੂਫੀਆਂ ਦੀਆਂ ਕਵਾਲੀਆਂ ਸੁਣ ਕੇ ਜਾਂ ਕੁਛ ਇਸ ਕਿਸਮ ਦੇ ਗੀਤ ਸੁਣ ਕੇ ਉਹਨੂੰ ਹੀ ਜਿਹੜਾ ਉਹ ਸੂਫੀਜ਼ਮ ਸਮਝਣ ਲੱਗ ਜਾਂਦੇ ਨੇ ਔਰ ਉਹ ਸਮਝਦੇ ਨੇ ਕਿ ਵੀ ਸ਼ਾਇਦ ਇਹੀ ਜਿਹੜਾ ਇਹ ਰੱਬ ਨੂੰ ਮਿਲਣਾ। ਤੇ ਉਹ ਸਿਆਣੇ ਸੱਜਣ ਨੇ ਕਿਹਾ, ਉਹਨੇ ਕਿਹਾ ਜੀ ਜਿਹੜਾ ਰੂਹਾਨੀਅਤ ਹੈ ਇਹ ਤੁਹਾਡੀ ਕੁਐਸਟ ਹੈ ਜੀ, ਇਹ ਤੁਹਾਡੀ ਛਟਪਟਾਹਟ ਹੈ। ਤੁਸੀਂ ਲੱਭ ਰਹੇ ਹੋ ਕਿ ਮੈਂ ਕੌਣ ਹੈ, ਮੈਂ ਕਿੱਥੋਂ ਆਇਆ, ਮੇਰੇ ਜੀਵਨ ਦਾ ਮਕਸਦ ਕੀ ਹੈ। ਤੇ ਇਸ ਛਟਪਟਾਹਟ ਦੇ ਵਿੱਚ ਜੇ ਰੱਬ ਚਾਹੇ ਤੇ ਤੁਹਾਨੂੰ ਰਸਤਾ ਦਿਖਾ ਦੇ, ਤੇ ਜਦੋਂ ਰਸਤਾ ਦਿਖਾ ਦੇ, ਜਦੋਂ ਤੁਹਾਡੀ ਇੱਕ ਸਾਰ ਮੁਹੱਬਤ ਉਸ ਦੇ ਨਾਲ ਜੁੜ ਜਾਂਦੀ ਹੈ, ਫਿਰ ਤੁਸੀਂ ਖੱਬੇ ਸੱਜੇ ਨਹੀਂ ਦੇਖਦੇ। ਇਹ ਸੂਫੀਜ਼ਮ ਹੈ। ਹਾਲਾਂਕਿ ਕਿਉਂਕਿ ਬਹੁਤ ਬ੍ਰੌਡਰ ਇੰਟਰਪ੍ਰੀਟੇਸ਼ਨਸ ਨੇ ਹਰ ਚੀਜ਼ ਦੀਆਂ, ਇਸਲਾਮ ਨੂੰ ਵੀ ਡਿਸਕਸ ਕਰਨ ਵੇਲੇ ਸੂਫੀ ਇਸਲਾਮ ਔਰ ਕਈ ਵਾਰ ਦੂਜਾ ਇਸਲਾਮ, ਵਹਾਬੀ ਇਸਲਾਮ, ਪਰ ਮੈਂ ਜਦੋਂ ਸਮਝਦਾ ਇਹ ਇੱਕ ਪਿਆਰ ਦੀ ਖੇਡ ਹੈ। ਔਰ ਜਦੋਂ ਤੁਸੀਂ ਪਹਿਲਾਂ ਪਿਆਰੇ ਨੂੰ ਰੁਝਾਉਣ ਦੇ ਲਈ ਤੁਸੀਂ ਸ਼ਿੰਗਾਰ ਵੀ ਕਰਦੇ ਹੋ, ਤੁਸੀਂ ਕੋਈ ਮਾਲਾ ਫੇਰ ਰਿਹਾ, ਕੋਈ ਵਜ਼ੀਫੇ ਕਰ ਰਿਹਾ, ਕੋਈ ਭੁੱਖਾ ਰਹਿ ਰਿਹਾ, ਕੋਈ ਪਿਆਸਾ ਰਹਿ ਰਿਹਾ, ਕੋਈ ਪੁੱਠਾ ਲਟਕ ਰਿਹਾ, ਜਿਹਨੂੰ ਹਿੰਦੂਆਂ ਨੇ ਹਠ ਯੋਗ ਕਿਹਾ। ਇੱਧਰ ਵੀ ਚਿੱਲੇ ਚੁੱਲੇ ਕੱਟਣੇ, ਕੋਈ 40-40 ਦਿਨ ਵਿੱਚ ਵੜਿਆ ਹੋਇਆ ਚਿੱਲੇ ਦੇ, ਕੋਈ ਹੋਰ ਹੋ ਰਿਹਾ। ਮੈਂ ਸਮਝਦਾ ਵੀ ਇਹ ਵੀ ਤੁਹਾਡੀ ਉਸ ਛਟਪਟਾਹਟ ਦਾ ਪੀਰੀਅਡ ਹੁੰਦਾ ਜਿਹਨੂੰ ਜਦੋਂ ਅਸੀਂ ਗੁਰਮਤ ਦੇ ਸਿਧਾਂਤ 'ਚ ਦੇਖਦੇ ਹਾਂ ਜਾਂ ਚਾਰ ਲਾਵਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਉਹ ਵੈਰਾਗ ਤੇ ਫਿਰ ਸਹਿਜ, ਫਿਰ ਮਿਲਾਪ। ਹੁਣ ਵੈਰਾਗ ਉਹ ਤੜਫ ਹੈ ਜਿਹਦੇ 'ਚ ਤੁਸੀਂ ਆਪਣੇ ਅੰਦਰ ਦੇ ਵਿੱਚ ਬੇਕਰਾਰ ਹੁੰਦੇ ਹੋ ਆਪਣੇ ਅੰਦਰਲੇ ਮੁਕਾਮ ਨੂੰ ਜਾਣਨ ਦੇ ਲਈ, ਜਿਸ ਨੂੰ ਬਾਬਾ ਫਰੀਦ ਗੰਜ ਸ਼ੱਕਰ ਜਿਨ੍ਹਾਂ ਦਾ ਕਲਾਮ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ, ਉਹਨਾਂ ਦਾ ਇਹ ਫਰਮਾਨ ਹੈ ਕਿ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਨ। ਕਿ ਵੀ ਸਾਰੇ ਬਿਰਹਾ ਵਿਛੋੜੇ ਨੂੰ ਕਹਿੰਦੇ ਨੇ। ਹੁਣ ਵਿਛੋੜਾ, ਵੈਰਾਗ, ਇਹ ਛਟਪਟਾਹਟ ਹੈ ਜਿਹੜੀ ਤੁਹਾਡੇ ਅੰਦਰ ਪੈਦਾ ਹੁੰਦੀ ਹੈ ਕਿ ਮੈਂ ਕੀ ਹੈ, ਕੀ ਮੇਰਾ ਬਸ ਖਾਣਾ ਪੀਣਾ ਸੌਣਾ ਬੱਚੇ ਜੰਮਣਾ ਸੋਸ਼ਲ ਪਾਰਟੀਆਂ ਕਰਨਾ ਇਹੀ ਜੀਵਨ ਦਾ ਮਕਸਦ ਹੈ। ਔਰ ਇਹ ਜਦੋਂ ਤੁਹਾਨੂੰ ਅੰਦਰ ਇੱਕ ਵਾਰੀ ਤੜਪ ਲੱਗਦੀ ਹੈ, ਇਹ ਤੜਪ ਹੀ ਅਸਲ 'ਚ ਬਿਰਹਾ ਦਾ ਆਪੋਜ਼ਿਟ ਲਫ਼ਜ਼ ਜਿਹੜਾ ਪੰਜਾਬੀ ਦੇ ਵਿੱਚ ਜਾਂ ਉਰਦੂ 'ਚ ਵੀ ਸ਼ਾਇਦ ਹੁੰਦਾ ਉਹ ਵਸਲ ਹੈ, ਵਸਲ ਮਿਲਾਪ ਹੈ। ਸੋ ਬਾਬਾ ਫਰੀਦ ਯਾਦ ਕਰਵਾਉਂਦੇ ਨੇ ਕਿ ਵੀ ਜਿਸ ਦੇ ਅੰਦਰ ਬਿਰਹਾ ਨਹੀਂ ਉਪਜੀ, ਜਿਸ ਦੇ ਅੰਦਰ ਵਿਛੋੜੇ ਦੀ ਪੀੜ ਨਹੀਂ ਹੋਈ, ਉਹ ਤਾਂ ਸਮਝੋ ਸ਼ਮਸ਼ਾਨ ਹੈ, ਉਹ ਤਾਂ ਕਬਰਸਤਾਨ, ਕਿਉਂਕਿ ਉਹਦੇ 'ਚ ਕੋਈ ਫੀਲਿੰਗ ਨਹੀਂ ਹੈ, ਕੋਈ ਸੈਂਸਿਟੀਵਿਟੀ ਨਹੀਂ ਹੈ। ਕਿਉਂਕਿ ਜਦੋਂ ਤੱਕ ਤੜਫ ਨਹੀਂ ਹੈ ਉਦੋਂ ਤੱਕ ਬਿਰਹਾ ਨਹੀਂ। ਔਰ ਬਹੁਤ ਵਾਰ ਇਸ ਤੜਫ ਨੂੰ ਜਿਹੜੀ ਬਹੁਤ ਜਦੋਂ ਇਸ਼ਕ ਮਿਜ਼ਾਜੀ ਦੇ ਲੈਵਲ ਦੇ ਉੱਤੇ ਦੇਖਿਆ ਜਾਂਦਾ ਹੈ ਔਰ ਉਸ ਨੂੰ ਫਿਰ ਬਹੁਤ ਸਾਰੀਆਂ ਉਹਨਾਂ ਚੀਜ਼ਾਂ ਦੇ ਨਾਲ ਹੀ ਦੇਖਿਆ ਜਾਂਦਾ ਹੈ ਜਿਹੜੇ ਤਾਂ ਉੱਥੇ ਹੀ ਬਲੌਕ ਹੋ ਜਾਂਦੇ ਨੇ। ਜਿਵੇਂ ਸ਼ਿਵ ਬਟਾਲਵੀ ਬਿਰਹਾ ਦੇ ਉੱਤੇ ਔਰ ਉਸ ਦੇ ਉੱਤੇ ਇੱਕ ਬੜੇ ਚੰਗੇ ਪੰਜਾਬੀ ਕਵੀ ਹੋਏ ਨੇ। ਹੁਣ ਜੇ ਤੁਸੀਂ ਉਸ ਪੀੜ ਨੂੰ ਦੇਖਣਾ, ਬਹੁਤਿਆਂ ਨੂੰ ਲੱਗਦਾ ਹੁੰਦਾ ਵੀ ਸ਼ਾਇਦ ਕਿਸੇ ਦਾ ਇਸ਼ਕ ਟੁੱਟ ਗਿਆ, ਕਿਸੇ ਦਾ ਦਿਲ ਟੁੱਟ ਗਿਆ, ਕਿਸੇ ਨੂੰ ਲੱਗਦਾ ਵੀ ਸ਼ਾਇਦ ਕੋਈ ਸ਼ਰਾਬ ਪੀ ਕੇ ਕਿਸੇ ਨੂੰ ਕਵਿਤਾ, ਇਹ ਨਹੀਂ ਹੁੰਦਾ। ਹੁੰਦੀ ਇਹ ਤੁਹਾਡੇ ਅੰਦਰ ਦੀ ਪੀੜ ਹੈ ਔਰ ਇਹ ਵੱਡੇ ਇੱਕ ਇਸ਼ਕ ਹਕੀਕੀ ਵੱਲ ਉਸੇ ਦਰਵਾਜ਼ੇ ਖੁੱਲਦੇ ਨੇ। ਹੁਣ ਜੇ ਸ਼ਿਵ ਬਟਾਲਵੀ ਉਸ ਗੱਲ ਨੂੰ, ਉਸ ਬਿਰਹਾ ਨੂੰ ਕਹਿੰਦੇ ਹੈ, ਇਹ ਕਹਿੰਦਾ ਹੈ ਕਿ ਵੀ ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਵੇ, ਅੱਧੀ ਅੱਧੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ। ਹੁਣ ਜ਼ਾਹਰ ਹੈ ਵੀ ਇਹਨੂੰ ਜੇ ਤੁਸੀਂ ਇਸ਼ਕ ਹਕੀਕੀ ਦੀ ਦੇਖੋਗੇ ਤੇ ਫਿਰ ਇਸ਼ਕ ਹਕੀਕੀ ਇਹ ਹੀ ਹੈ ਕਿ ਬਿਰਹੋਂ ਦੀ ਰੜਕ ਪੈਣਾ
ਤੁਹਾਡੇ ਉਸ ਚੋਂ ਫਿਰ ਬਿਰਹਾ ਦੇ ਗੀਤ ਨਿਕਲਦੇ ਨੇ। ਹੁਣ ਜਦੋਂ ਕੋਇਲ ਦੀ ਗੱਲ ਹੈ, ਹੁਣ ਕੋਇਲ ਦੀ ਤਾਂ ਆਵਾਜ਼ ਹੈ ਜਿਵੇਂ ਹਰ ਪੰਛੀ ਦੀ ਹੈ ਜੀ, ਪਰ ਜਦੋਂ ਅਸੀਂ ਗੁਰਬਾਣੀ 'ਚ ਦੇਖਦੇ ਹਾਂ ਤੇ ਫਿਰ ਅਸੀਂ ਦੇਖਦੇ ਹਾਂ ਕਿ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਤੇ ਉਹ ਜਵਾਬ ਦਿੰਦੇ ਆ ਆਪਣੇ ਪ੍ਰੀਤਮ ਕੇ ਹੋਂ ਬਿਰਹੇ ਜਾਲੀ, ਕਿ ਮੈਂ ਆਪਣੇ ਪਿਆਰੇ ਦੇ ਵਿਛੋੜੇ ਵਿੱਚ ਹੀ ਸੜ ਸੜ ਕੇ ਕਾਲੀ ਹੋ ਗਈ। ਔਰ ਉਸ ਦਾ ਗੀਤ ਜਿਹੜਾ ਸਾਨੂੰ ਮਿੱਠਾ ਲੱਗਦਾ ਹੈ ਇਹ ਹੈ ਕਿ ਉਹ ਬਿਰਹਾ ਦੀ ਅੱਗ ਵਿੱਚ ਸੜ ਕੇ ਜਿਹੜੀ ਸਾਡੇ ਕੰਨਾਂ ਨੂੰ ਮਿਠਾਸ ਦੇਣ ਵਾਲੀ ਆਵਾਜ਼ ਹੈ ਉਹ ਅਸਲ ਵਿੱਚ ਉਸ ਦੀ ਦਰਦ ਹੈ। ਹਾਲਾਂਕਿ ਇਹ ਸ਼ਾਇਰਾਨਾ ਅੰਦਾਜ਼ ਹੈ ਇਸ ਗੱਲ ਨੂੰ ਸਮਝਣ ਦਾ। ਸੋ ਕੁੱਲ ਮਿਲਾ ਕੇ ਜਿਹੜੀ ਇਸ ਤੜਫ ਹੈ, ਇਹ ਤੜਫ ਵੀ ਕਈ ਵਾਰ ਤਾਂ ਆਪਣੇ ਆਪ ਦੇ ਵਿੱਚ ਜਿਹੜੀ ਹੈ ਉਹ ਮੰਜ਼ਿਲ ਬਣ ਜਾਂਦੀ ਹੈ। ਔਰ ਜਦੋਂ ਇਹ ਮੰਜ਼ਿਲ ਬਣ ਜਾਂਦੀ ਹੈ ਫਿਰ ਕਈ ਵਾਰ ਜਿਹੜਾ ਉਹ ਤੁਸੀਂ ਉੱਥੇ ਬਲੌਕ ਵੀ ਹੋ ਜਾਂਦੇ ਹੋ, ਕਿਉਂਕਿ ਤੁਸੀਂ ਸਿਰਫ ਤੇ ਸਿਰਫ ਫਿਰ ਜਿਹੜਾ ਉਹ ਬਿਰਹਾ ਦੀ ਗੱਲ ਕਰਦੇ ਹੋ। ਲੇਕਿਨ ਜੇ ਰੱਬ ਦੀ ਰਹਿਮਤ ਹੋਏ ਇੱਥੇ, ਫਿਰ ਰਹਿਮਤ, ਉਹਦੀ ਨਜ਼ਰ, ਉਹਦੀ ਨਜ਼ਰ ਇਸ ਦੇ ਉੱਤੇ ਆ ਕੇ ਸਾਰੀ ਗੱਲ ਟਿਕ ਜਾਂਦੀ ਹੈ। ਵੈਸੇ ਤਾਂ ਬਿਰਹਾ ਵੀ ਉਹੀ ਪੈਦਾ ਕਰਦਾ ਹੈ, ਪਰ ਜਦੋਂ ਫਿਰ ਉਸ ਦੀ ਨਿਗਾਹ ਸਵਾਲੀ ਹੁੰਦੀ ਹੈ, ਪਹਿਲਾਂ ਤਾਂ ਉਹ ਤੜਪ ਹੈ ਕਿ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ, ਯਾਦ ਕਰਵਾਇਆ ਕਿ ਵੀ ਮੈਂ ਵੀ ਉਸ ਤੜਫ ਰਿਹਾ ਕਿ ਵੀ ਮੈਂ ਨੈਣੀ ਨੀਂਦ ਨਾ ਆਵੇ ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨ ਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਅੰਨ ਨਾ ਪਾਣੀ, ਪਾਣੀ ਅੰਨ ਨਾ ਭਾਵੇ, ਮਰੀਏ ਹਾਵੇ ਵਿਣ ਫਿਰ ਕਿਉਂ ਸੁਖ ਪਾਈਏ। ਕਿ ਹੇ ਮੇਰੇ ਪਿਆਰੇ ਆ ਕੇ ਮੈਨੂੰ ਮਿਲ, ਤੇਰੇ ਬਿਨਾ ਮੇਰਾ ਨਾ ਮੈਨੂੰ ਨੀਂਦ ਆਉਂਦੀ ਹੈ ਨਾ ਮੈਨੂੰ ਭੁੱਖ ਲੱਗਦੀ ਹੈ। ਹੁਣ ਇਹ ਬਿਰਹਾ ਦੀ ਸਟੇਜ ਹੈ, ਜਾਂ ਮੇਰਾ ਸੁੰਦਰ ਕਹੋ ਮਿਲੇ ਕਿਤ ਗਲੀ, ਮੇਰਾ ਸੋਹਣਾ ਕਿਸ ਗਲੀ 'ਚ ਮੈਨੂੰ ਮਿਲੇਗਾ। ਹੁਣ ਇਹ ਤੜਪ ਜਿਹੜੀ ਹੈ ਜਦੋਂ ਵਸਰ ਬਣਦੀ ਹੈ, ਪਿਆਰ ਬਣਦੀ ਹੈ, ਫਿਰ ਹਰ ਚੌਥੜੀ ਲਾਮ ਉਹ ਇਹੀ ਹੈ ਕਿ ਸਹਿਜ ਆ ਗਿਆ, ਤੇ ਸਹਿਜ ਦੇ ਵਿੱਚ ਫਿਰ ਤੁਸੀਂ ਜਿੱਧਰ ਦੇਖਦੇ ਹੋ ਉਧਰ ਤੁਹਾਨੂੰ ਪਿਆਰਾ ਹੀ ਨਜ਼ਰ ਆਉਂਦਾ, ਉਸ ਤੋਂ ਬਿਨਾਂ ਤੁਹਾਨੂੰ ਕੋਈ ਹੋਂਦ ਹੀ ਨਜ਼ਰ ਨਹੀਂ ਆਉਂਦੀ। ਸੋ ਇਹ ਜਿਹੜਾ ਪਾਰਟ ਹੈ ਇਹ ਮੁਕਾਮ ਹੈ। ਫਿਰ ਸੂਫੀ ਖੱਬੇ ਸੱਜੇ ਨਹੀਂ ਦੇਖਦਾ, ਉਹਨੂੰ ਫਿਰ ਇਹ ਨਹੀਂ ਲੱਗਦਾ ਕਿ ਵੀ ਕੌਣ ਕੀ ਕਹਿ ਰਿਹਾ, ਤੇ ਉਹ ਜਿਹੜਾ ਰੱਬ ਦੇ ਪਿਆਰ ਦੇ ਵਿੱਚ ਗੁੜੁੰਦ ਹੈ ਉਸ ਦੇ ਲਈ ਤਾਂ ਕੋ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ, ਪਿਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਹੁਣ ਇਹ ਬੌਰਾਪਨ, ਇਹ ਸ਼ਦਾਪਨ, ਇਹ ਪਾਗਲਪਨ, ਇਹ ਦੀਵਾਨਾਪਨ ਉਹ ਉਸ ਸਾਰੇ ਤੋਂ ਬੇਖਬਰ ਇਸ ਰਸਤੇ ਦੇ ਉੱਤੇ ਤੁਰ ਰਿਹਾ ਹੁੰਦਾ। ਸੋ ਅੱਜ ਜਿਹੜਾ ਸੂਹੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਦਾ ਸ਼ਬਦ ਹੈ, ਮੈਂ ਪਹਿਲੀ ਇੰਟਰਪ੍ਰੀਟੇਸ਼ਨ 'ਚ ਵਕਤ ਜ਼ਿਆਦਾ ਲਿਆ। ਸੋ ਰਹਾਉ ਦੀ ਤੁਕ ਹੈ, ਗੁਰਮੁਖ ਹਰ ਹਰ ਨਾਮ ਜਪਨ, ਹਉ ਤਿਨ ਕੈ ਬਲਿਹਾਰਣੇ, ਮਨ ਹਰ ਗੁਣ ਸਦਾ ਰਵਨ। ਕਿ ਜਿਹੜੇ ਉਸ ਫਿਰ ਰੱਬ ਦੀ ਮੁਹੱਬਤ ਦੇ ਵਿੱਚ, ਪਿਆਰ ਦੇ ਵਿੱਚ ਆ ਕੇ ਉਸਦੇ ਬਣ ਜਾਂਦੇ ਨੇ, ਉਹਨਾਂ ਨੂੰ ਅਸੀਂ ਗੁਰਮੁਖ ਕਹਿੰਦੇ ਗੁਰਮਤ ਦੇ ਵਿੱਚ। ਔਰ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਉਹ ਸਦਾ ਉਸ ਵਾਹਿਗੁਰੂ ਦੇ ਗੁਣਾਂ ਦੇ ਵਿੱਚ ਰਚੇ ਰਹਿੰਦੇ ਨੇ, ਹਮੇਸ਼ਾ ਰੱਬ ਦੇ ਨਾਂ ਨੂੰ ਪਿਆਰ ਕਰਦੇ ਨੇ। ਹਰ ਜੀ ਸੂਖਮ ਅਗੰਮ ਹੈ, ਕਿਤ ਬਿਦ ਮਿਲਿਆ ਜਾਏ, ਗੁਰ ਕੈ ਸ਼ਬਦ ਪ੍ਰਮ ਕਾਟੀਏ, ਅਚਿੰਤ ਵਸੈ ਮਨ ਆਏ। ਇਹ ਪਹਿਲਾ ਸਵਾਲ ਸੀ ਕਿ ਇੰਨਾ ਸੂਖਮ, ਇੰਨਾ ਬਰੀਕ ਰੱਬ ਜਿਹੜਾ ਅਗੰਮ ਹੈ, ਇਟਰਨਲ ਕਿਵੇਂ ਮਿਲੇ। ਤੇ ਇਹ ਹੈ ਕਿ ਗੁਰੂ ਦੇ ਸ਼ਬਦ ਦੇ ਉੱਤੇ ਅਮਨਾ ਕਰਨੀ, ਤੇ ਫਿਰ ਉਹ ਚੁੱਪਚਾਪ ਆ ਕੇ ਸਾਡੇ ਅੰਦਰ ਬਹਿ ਜਾਂਦਾ, ਵਸ ਜਾਂਦਾ। ਤੇ ਇਹ ਗੁਰੂ ਗੁਰ ਸਰਵਰ ਮਾਨ ਸਰੋਵਰ ਹੈ, ਵਡ ਭਾਗੀ ਪੁਰਖ ਲਹਨ, ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ। ਕਿ ਗੁਰੂ ਉਸ ਮਾਨ ਸਰੋਵਰ ਦੀ ਤਰ੍ਹਾਂ ਜਿੱਥੇ ਹੰਸ ਆ ਕੇ ਮੋਤੀ ਚੁਗਦੇ ਨੇ, ਔਰ ਨਾਮ ਧਿਆਨ ਰੰਗ ਸਿਉ ਗੁਰਮੁਖ ਨਾਮ ਲਗਨ, ਤੁਰ ਪੂਰਬ ਹੋਵੇ ਲਿਖਿਆ ਗੁਰ ਭਾਣਾ ਮਨ ਲੈਣ। ਉਹ ਗੁਰੂ ਦੇ ਨਾਮ ਦੇ ਵਿੱਚ ਜੁੜੇ ਹੋਏ, ਉਹਦੇ ਰੰਗ ਦੇ ਵਿੱਚ ਜੁੜੇ ਹੋਏ, ਉਹਨਾਂ ਨੂੰ ਇਹ ਰੱਬ ਦੀ ਬਖਸ਼ਿਸ਼ ਪਹਿਲਾਂ ਤੋਂ ਲਿਖੀ ਹੋਈ ਇਹ ਹਾਸਲ ਹੁੰਦੀ ਹੈ, ਤਾਂ ਗੁਰੂ ਦੇ ਭਾਣੇ ਦੇ ਵਿੱਚ ਜਿਉਂਦੇ ਨੇ। ਵਡ ਭਾਗੀ ਕਰ ਖੋਜਿਆ ਪਾਇਆ ਨਾਮ ਨਿਧਾਨ, ਗੁਰਪੁਰੈ ਵੇਖਾਲਿਆ ਪ੍ਰਭ ਆਤਮ ਰਾਮ ਪਛਾਣ। ਕਿ ਵੱਡੇ ਭਾਗਾਂ ਦੇ ਨਾਲ ਉਸ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਨੂੰ ਖੋਜਦੇ ਨੇ, ਪਾ ਲੈਂਦੇ ਨੇ। ਪੂਰਾ ਗੁਰੂ ਉਹਨਾਂ ਦੇ ਉੱਤੇ ਉਹ ਰਹਿਮ ਕਰਦੇ, ਔਰ ਉਹ ਆਤਮ ਰਾਮ ਆਪਣੇ ਅੰਦਰ ਬੈਠੇ ਉਸ ਰੱਬ ਨੂੰ ਪਛਾਣਦੇ ਨੇ। ਸਭਨਾ ਕਾ ਪ੍ਰਭ ਏਕ ਹੈ, ਦੂਜਾ ਅਵਰ ਨਾ ਕੋਏ, ਗੁਰ ਪ੍ਰਸਾਦੀ ਮਨ ਵਸੈ, ਤਿਤ ਘਟ ਪ੍ਰਗਟ ਹੋਏ। ਕਿ ਸਾਰਿਆਂ ਦਾ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਵਾਹਿਗੁਰੂ ਸਾਰਿਆਂ ਦਾ ਪਿਆਰ ਹੈ, ਹੋਰ ਕੋਈ ਉਸ ਤੋਂ ਬਿਨਾਂ ਨਹੀਂ ਹੈ। ਗੁਰੂ ਦੀ ਬਖਸ਼ਿਸ਼ ਦੇ ਨਾਲ ਉਹ ਤੋਂ ਅੰਦਰ ਵਸਦਾ, ਉਸੇ ਇੱਕ ਘਟ ਦੇ ਅੰਦਰ, ਦਿਲ ਦੇ ਅੰਦਰ ਪ੍ਰਗਟ ਹੁੰਦਾ। ਸਭ ਅੰਤਰਜਾਮੀ ਬ੍ਰਹਮ ਹੈ, ਬ੍ਰਹਮ ਵਸੈ ਸਭ ਥਾਏ, ਮੰਦਾ ਕਿਸ ਨੂੰ ਆਖੀਏ, ਸ਼ਬਦ ਵੇਖੋ ਲਿਵਲਾਏ। ਜਦੋਂ ਇਸ ਗੱਲ ਦੀ ਸਮਝ ਆ ਜਾਂਦੀ ਹੈ
ਕਿ ਉਹ ਵਾਹਿਗੁਰੂ ਹਰ ਥਾਂ ਵਸਦਾ ਹੈ। ਫਿਰ ਭਲਾ ਬੁਰਾ ਕੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋਹ ਮਾਹੇ, ਗੁਰਮੁਖ ਏਕੋ ਬੁੱਝਿਆ ਏਕਸ ਮਾਹੇ ਸਮਾਏ। ਜਦੋਂ ਤੱਕ ਮਾਇਆ ਔਰ ਰੱਬ ਦੇ ਵਿਚਕਾਰ ਬੰਦਾ ਦੁਵਿਧਾ ਦੇ ਵਿੱਚ ਘੁੰਮ ਰਿਹਾ, ਉਦੋਂ ਹੀ ਕਿਸੇ ਨੂੰ ਬੁਰਾ ਤੇ ਕਿਸੇ ਨੂੰ ਭਲਾ ਕਹਿੰਦੇ। ਪਰ ਜਦੋਂ ਗੁਰਮੁਖ ਨੂੰ ਉਸ ਇੱਕ ਵਾਹਿਗੁਰੂ ਦੀ ਸਮਝ ਆ ਜਾਂਦੀ ਹੈ, ਫਿਰ ਉਸਦੇ ਪਿਆਰ ਦੇ ਵਿੱਚ ਹੀ ਵਸ ਜਾਂਦਾ ਹੈ। ਸੇਵਾ ਸਾਹ ਪ੍ਰਭ ਭਾਵ ਸੀ ਜੋ ਪ੍ਰਭ ਪਾਏ ਥਾਏ, ਜਨ ਨਾਨਕ ਹਰ ਅਰਾਧਿਆ ਗੁਰ ਚਰਨੀ ਚਿਤ ਲਾਏ। ਅਲਟੀਮੇਟਲੀ ਜੋ ਵਾਹਿਗੁਰੂ ਨੂੰ ਭਾਉਂਦਾ ਹੈ ਉਹੀ ਸੇਵਾ ਪ੍ਰਵਾਨ ਹੁੰਦੀ ਹੈ। ਔਰ ਤੀਸਰੇ ਨਾਨਕ ਫਰਮਾਉਂਦੇ ਨੇ ਗੁਰੂ ਅਮਰਦਾਸ ਜੀ ਕਿ ਭਾਈ ਮੈਂ ਤਾਂ ਉਸ ਵਾਹਿਗੁਰੂ ਦੀ ਆਰਾਧਨਾ ਕਰਕੇ ਉਸ ਦੇ ਚਰਨਾਂ ਦੇ ਵਿੱਚ ਆਪਣਾ ਚਿੱਤ ਲਾਇਆ, ਉਸ ਦੇ ਵਿੱਚ ਮੈਂ ਆਪਣਾ ਆਪ ਗਵਾਇਆ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੀ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਿੰਡਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।